ਹੁਣ ਉਹੀ ਅਸੀਂ ਦੇਖਦੇ ਹਾਂ ਵੀ ਵਾਪਸ ਪਹੁੰਚਦਿਆਂ ਤੱਕ ਇਹ ਉਹਨਾਂ ਨੂੰ ਲੱਗਾ ਵੀ ਇਹ ਸਾਡਾ ਇੰਨਾ ਜਿਹੜਾ ਸਾਨੂੰ ਸਪੋਰਟ ਮਿਲੀ, ਸਵਾਗਤ ਹੋਇਆ, ਹੁਣ ਅਸੀਂ ਜੇ ਪੋਲੀਟੀਕਲ ਪਾਰਟੀ ਬਣਾ ਲਈਏ, ਜੇ ਪੋਲਿਟਿਕਸ 'ਚ ਆ ਜਾਈਏ, ਫਿਰ ਇਕੱਲੇ ਕੌਣ ਵੱਡਾ ਹੋਏ ਕੌਣ ਛੋਟਾ। ਸੋ ਦੋ ਲੀਡਰ ਉਹਨਾਂ ਦੇ ਡੱਲੇਵਾਲ ਔਰ ਰਾਜੇਵਾਲ ਇਹ ਆਪਸ 'ਚ ਹੀ ਉਹ ਕਹਿੰਦੇ ਤੂੰ RSS ਦਾ, ਉਹ ਕਹਿੰਦਾ ਤੂੰ ਤਾਂ ਉਹ ਫਲਾਣੇ ਦਾ ਫਾਊਂਡਿੰਗ ਮੈਂਬਰ ਹੈ। ਸੋ ਇਹਨਾਂ ਦਾ ਵੀ ਆਪਣਾ ਸ਼ੁਰੂ ਹੋ ਗਿਆ। ਪਰ ਕੈਪਟਨ ਅਮਰਿੰਦਰ ਉਹ ਬਿਲਕੁਲ ਉਹੀ ਖੇਡ, ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਉਹ ਤਾਂ ਜਿੱਦਣ ਉਹਨੇ BJP ਦਾ ਰਾਹ ਫੜਿਆ ਸੀ ਛੱਡ ਕੇ, ਹਾਲਾਂ ਅਜੇ ਤੱਕ ਉਹਨੂੰ ਪਾਰਟੀ ਚੋਂ ਕੱਢਿਆ ਨਹੀਂ ਗਿਆ। ਕਾਂਗਰਸ 'ਚ ਇੰਨੀ ਹਿੰਮਤ ਵੀ ਨਹੀਂ ਹੈ, ਜਾਂ ਉਹਨਾਂ ਨੂੰ ਪਤਾ ਨਹੀਂ ਕੀ ਲੱਗਦਾ ਹੈ, ਜਾਂ ਉਹਨਾਂ ਦੇ ਕੀ ਭੇਜ ਇਹਦੇ ਕੋਲ ਨੇ, ਜਾਂ ਇਹਦੇ ਭੇਜ ਤਾਂ ਅਮਿਤ ਸ਼ਾਹ ਕੋਲ ਨੇ, ਇਹਦੀ ਘਰ ਵਾਲੀ ਦੇ ਮੁੰਡੇ ਦੇ ਸਵਿਸ ਬੈਂਕ ਅਕਾਊਂਟ ਨੰਬਰ ਨੇ ਉਹਨਾਂ ਕੋਲ, ਤੇ ਇਹਨੇ ਪਤਾ ਨਹੀਂ ਕੀ ਉਹਨਾਂ ਦਾ ਰੱਖਿਆ ਹੋਇਆ ਵੀ ਇਹਨੂੰ ਕੱਢਦੇ ਵੀ ਨਹੀਂ ਹੈ। ਉਹ ਦੌੜ ਕੇ ਜਾ ਕੇ ਉੱਥੇ ਦਿੱਲੀ ਪਹੁੰਚ ਗਿਆ ਔਰ ਹੈਡਲਾਈਨ ਹੈ ਪੰਜਾਬ ਅਸੈਂਬਲੀ ਪੋਲਸ ਕੈਪਟਨ ਅਮਰਿੰਦਰ ਸਿੰਘ ਅਨਾਉਂਸਿਸ ਅਲਾਇੰਸ ਵਿਦ BJP ਔਰ ਫਾਰਮਲੀ ਅਨਾਉਂਸਡ ਏ ਸੀਟ ਐਡਜਸਟਮੈਂਟ with BJP, he says in a tweet। so ਇਹ BJP ਦਾ ਪਿਆਦਾ ਉਸੇ ਤਰ੍ਹਾਂ ਖੁੱਲ ਕੇ ਸਾਹਮਣੇ ਆ ਗਿਆ ਔਰ ਇਹ ਜਿਹੜਾ SKM ਸੰਯੁਕਤ ਕਿਸਾਨ ਮੋਰਚਾ ਉਹਦਾ ਖਿਲਾਰ ਹੈ। ਦੂਸਰੇ ਪਾਸੇ ਲਾਲਾ ਕੇਜਰੀਵਾਲ ਦਿੱਲੀ ਦਾ ਸ਼ਤੂੰਗੜਾ ਜਿਹੜਾ ਪੰਜਾਬ ਦੇ ਵਿੱਚ ਸਭ ਨੂੰ ਤਿਰੰਗੇ 'ਚ ਲਪੇਟ ਕੇ ਇੱਕ ਤੋਂ ਬਾਅਦ ਇੱਕ ਯਾਤਰਾਵਾਂ ਕਰ ਰਿਹਾ, ਨਾਲ ਉਹੀ ਪੱਗਾਂ ਵਾਲੇ ਬੇਜ਼ਮੀਰੇ ਕੁਝ ਤਾਂ ਸਿਟਿੰਗ MLA ਨੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਅਸੈਂਬਲੀ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਹਿੰਦੂਤਵੀ ਸਰਕਸ ਆਪਣਾ ਜ਼ੋਰਦਾਰ ਪ੍ਰਦਰਸ਼ਨ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ BJP ਦੇ ਪੈਰਾਂ ਵਿੱਚ ਵਿਛਿਆ ਹੋਇਆ ਹੈ, ਜਦੋਂ ਕਿ ਹੋਰ ਵਿਕਾਊ ਮਾਲ ਵੀ BJP ਦਾ ਪਾਣੀ ਭਰਨ ਨੂੰ ਤਿਆਰ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹੁੰਦਾ ਏ ਦਿਨ ਰਾਤ ਤਮਾਸ਼ਾ ਮੇਰੇ ਅੱਗੇ, ਤੁਸੀਂ ਤਮਾਸ਼ਾ ਦੇਖ ਰਹੇ ਹੋ, ਪਰ ਆਮ ਤੌਰ ਤੇ ਤਮਾਸ਼ਾ ਖੁਸ਼ੀ ਦਿੰਦਾ ਹੈ ਤੁਹਾਡੇ ਲਈ, ਉਹ ਇੱਕ ਐਂਟਰਟੇਨਮੈਂਟ ਹੁੰਦੀ ਹੈ। ਉਹ ਭਾਵੇਂ ਮਦਾਰੀ ਦੀ ਡੁਗਡੁਗੀ ਦੀ ਆਵਾਜ਼ ਤੁਹਾਨੂੰ ਸਕੂਨ ਦਿੰਦੀ ਹੈ, ਉਸ ਦੇ ਜਿਹੜੇ ਟ੍ਰਿਕ ਨੇ ਉਹ ਦਿੰਦੇ ਨੇ। ਜੇ ਤੁਸੀਂ ਵੱਡੀ ਸਰਕਸ ਚਲੇ ਜਾਓ ਤੇ ਫਿਰ ਤੁਹਾਨੂੰ ਰਿਛ ਨੱਚਦਾ ਵੀ ਚੰਗਾ ਲੱਗਦਾ ਹੈ ਔਰ ਬਾਂਦਰ ਦੀਆਂ ਟਪੂਸੀਆਂ ਵੀ ਚੰਗੀਆਂ ਲੱਗਦੀਆਂ। ਪਰ ਇਹ ਜਿਹੜੀ ਸਰਕਸ ਪੰਜਾਬ ਦੇ ਵਿੱਚ ਸਿਆਸੀ ਸਰਕਸ ਅਸੀਂ ਦੇਖ ਰਹੇ ਹਾਂ, ਹਿੰਦੂਤਵੀ ਮਾਸਟਰ ਦੇ ਹੱਥ ਦੇ ਵਿੱਚ ਜਿਹੜਾ ਉਹ ਰਿੰਗ ਮਾਸਟਰ ਹੈ, ਇਹ ਅੰਦਰ ਤੱਕ ਤੁਹਾਨੂੰ ਦੁਖੀ ਕਰਦੀ ਹੈ। ਬਿਲਕੁਲ ਇਸ ਲਈ ਨਹੀਂ ਕਿ ਦੁਸ਼ਮਣ ਕੀ ਕਰ ਰਿਹਾ, ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਨੇ ਤਾਂ ਜੋ ਵੀ ਉਹ ਕਰ ਸਕਦਾ ਉਹਨੇ ਕਰਨਾ ਹੈ, ਜੋ ਅਸੀਂ ਕਿਆਸ ਵੀ ਨਹੀਂ ਸਕਦੇ ਉਹਨੇ ਉਹ ਵੀ ਕਰਨਾ ਹੈ। ਪਰ ਅਫਸੋਸ ਤੁਹਾਨੂੰ ਆਪਣਿਆਂ ਦੇ ਉੱਤੇ ਹੁੰਦਾ ਹੈ, ਆਪਣੇ ਵੀ ਇਸ ਲਈ ਨਹੀਂ ਵੀ ਸਾਨੂੰ ਕੋਈ ਭੁਲੇਖਾ ਵੀ ਇਹ ਕੌਣ ਨੇ, ਉਹੀ ਕਿਰਦਾਰ ਇੱਕ ਜਾਂ ਦੂਸਰੇ ਫੈਂਸੀ ਡਰੈਸ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੇ ਨੇ, ਉਹਨਾਂ ਦੀ ਔਕਾਤ ਵੀ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। ਇਹਦੇ ਬਾਵਜੂਦ ਕਈ ਵਾਰ ਇਹ ਜਿਹੜਾ ਜਿਹਨੂੰ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਤੁਸੀਂ ਸੋਚਣ ਲੱਗ ਜਾਂਦੇ ਹੋ ਕਿ ਸ਼ਾਇਦ ਕੁਝ ਬਦਲ ਜਾਏ, ਸ਼ਾਇਦ ਰੀਅਲਾਈਜ਼ ਹੋਣਾ ਸ਼ੁਰੂ ਹੋਏ। ਖਾਸ ਤੌਰ ਤੇ ਕਿਸਾਨ ਮੋਰਚੇ ਦਾ ਇੱਕ ਵਰ੍ਹਾ ਜਿਸ ਨੇ ਪੰਜਾਬੀਆਂ ਨੂੰ ਇਨ ਜਨਰਲ, ਸਿੱਖ ਕੌਮ ਨੂੰ ਇਨ ਪਾਰਟਿਕੂਲਰ ਇੱਕ ਐਮੋਸ਼ਨਲ ਲੈਵਲ ਦੇ ਉੱਤੇ ਇਕੱਠੇ ਕੀਤਾ ਹੈ। ਜਿਵੇਂ ਆਵਾਜ਼ ਇਹਦੇ ਬਾਵਜੂਦ ਕਿ ਕਮਜ਼ੋਰੀਆਂ ਵੀ ਨਜ਼ਰ ਆ ਰਹੀਆਂ ਸੀ, ਲੀਡਰਸ਼ਿਪ 'ਚ ਵੀ ਆ ਰਹੀਆਂ ਸੀ, ਦੂਸਰੇ ਵੀ, ਲੇਕਿਨ ਇਹਦੇ ਬਾਵਜੂਦ ਹਰ ਇੱਕ ਦੀ ਇਹ ਚਾਹਨਾ ਸੀ, ਜਿਨ੍ਹਾਂ ਨੂੰ ਇਹਨਾਂ ਨੇ ਜ਼ਲੀਲ ਵੀ ਕੀਤਾ 26 ਜਨਵਰੀ ਵੇਲੇ, ਕਿ ਵੀ ਇਹ ਅਸੀਂ ਜਿੱਤ ਜਾਈਏ। ਇਹ ਨਾ ਹੋਏ ਕਿ ਜੇ ਅਸੀਂ ਲੂਜ਼ਰ ਹੋਏ ਤਾਂ ਇਹ ਬਹੁਤ ਚਾਂਬਲ ਜਾਣਗੇ ਔਰ ਸਾਡੇ ਲਈ ਬਹੁਤ ਔਖਾ ਹੋ ਜਾਏਗਾ ਮੁੜ ਕੇ ਸੰਭਲਣਾ। ਔਰ ਗੁਰੂ ਨੇ ਜਿੱਤ ਬਖਸ਼ੀ, ਹੈਂਡਸ ਡਾਊਨ ਵਿਕਟਰੀ ਇਸ ਲੜਾਈ ਦੇ ਵਿੱਚ ਹੋਈ। ਫਿਰ ਇਹ ਲੱਗਦਾ ਸੀ ਕਿ ਵੀ ਸਾਰੇ ਪੀਰੀਅਡ 'ਚ ਜਿਵੇਂ ਸਿੱਖ ਕਰੈਕਟਰ ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਾਡੇ ਪੇਂਡੂ ਸਮਾਜ 'ਚ ਜਿਵੇਂ ਜਿੱਥੇ ਕਈ ਸਦੀਆਂ ਦੇ ਵੈਰ ਵੀ ਤੁਰੇ ਆਉਂਦੇ ਨੇ, ਸ਼ਰੀਕਾਬਾਜ਼ੀ ਦੀ ਗੱਲ ਵੀ ਹੁੰਦੀ ਹੈ ਕਿ ਕਿਵੇਂ ਹਰ ਇੱਕ ਨੇ ਜੇ ਇੱਕ ਪਰਿਵਾਰ ਆ ਕੇ ਬੈਠਾ ਸਿੰਘੂ ਬਾਰਡਰ ਤੇ ਉਸੇ ਹੀ ਸ਼ਰੀਕਾਂ ਦੇ ਟੱਬਰ ਨੇ ਕਿਹਾ ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਡੇ ਖੇਤਾਂ ਦੀ ਟੇਕ ਕੇਅਰ ਕਰਾਂਗੇ, ਉਹ ਵਾਢੀਆਂ ਹੋਣ, ਉਹ ਬਿਜਾਈ ਹੋਏ, ਦੂਜਾ ਹੋਏ। ਉਸ ਨੂੰ ਲੱਗਾ ਕਿ ਵੀ ਇਹ ਤਾਂ ਸਦੀਆਂ ਦੀਆਂ ਨਫ਼ਰਤਾਂ ਵੀ ਦੂਰ ਹੋ ਰਹੀਆਂ ਨੇ ਔਰ ਇਸ ਗੱਲ ਦੀ ਸਮਝ ਆ ਰਹੀ ਹੈ
ਕਿ ਇਹ ਜੰਗ ਹਿੰਦ ਪੰਜਾਬ ਹੈ ਔਰ ਇੱਕ ਪਾਸੇ ਪੰਜਾਬ ਇਸ ਵੇਲੇ ਸੋਲੀਡੈਰਿਟੀ ਦਾ ਪ੍ਰਗਟਾਵਾ ਕਰ ਰਿਹਾ। ਪਰ ਸਿਨੈਰੀਓ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਭਾਈ ਵਾਪਸੀ ਮਾਰਚ ਵੀ ਹੋਇਆ। ਹਾਲਾਂ ਅਸੀਂ ਵੀ ਡਿਸਕਸ ਕੀਤਾ ਸੀ, ਸਾਡੇ ਵਿਊਅਰਸ ਦਾ ਵੀ ਸੀ ਕਿ ਭਾਈ ਕੋਈ ਵਾਰੀ ਕੁਝ ਜ਼ਿਆਦਾ ਹੀ ਹੋ ਗਿਆ, ਕਰੰਸੀ ਨੋਟ ਸੁੱਟਣ ਤੱਕ, ਦੂਜਾ ਫਤਿਹ ਮਾਰਚ। ਪਰ ਚਲੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਕੁਝ ਚੀਜ਼ਾਂ ਬਣ ਜਾਂਦੀਆਂ ਨੇ ਜਿਸ ਕਿਸਮ ਦਾ ਇੱਕ ਹਵਾ ਹੁੰਦੀ ਹੈ। ਔਰ ਅਸੀਂ ਪੰਜਾਬੀ ਇਸ ਗੱਲ ਲਈ ਜਾਣੇ ਜਾਂਦੇ ਹਾਂ, ਅਸੀਂ ਜਦੋਂ ਖੁਸ਼ ਹੁੰਦੇ ਹਾਂ ਤੇ ਹੱਦਾਂ ਟੱਪ ਕੇ ਖੁਸ਼ ਹੁੰਦੇ ਹਾਂ, ਜਦੋਂ ਅਸੀਂ ਰੋਹ ਕਰਦੇ ਹਾਂ ਉਦੋਂ ਹੱਦਾਂ ਟੱਪ ਕੇ ਰੋਹ ਕਰਦੇ ਹਾਂ, ਨਾ ਕਾਬਲੇ ਮੁਆਫੀ ਹੁੰਦਾ। ਐਕਸਪ੍ਰੈਸਿਵ ਲੋਕ ਹੈ ਸਾਡੇ। 6 ਮੌਸਮ ਵੀ ਜਿਹੜੇ ਨੇ ਫੁੱਲੀ ਕੁਦਰਤ ਨੂੰ ਐਕਸਪ੍ਰੈਸ ਕਰਦੇ ਨੇ। ਅਸੀਂ ਆਪਣੇ ਜਜ਼ਬਾਤਾਂ ਨੂੰ, ਆਪਣੇ ਹਾਸਿਆਂ ਨੂੰ, ਜਿਵੇਂ ਪੰਜਾਬੀ ਖੁੱਲ੍ਹ ਕੇ ਹੱਸਦਾ ਦੁਨੀਆ 'ਚ ਕੋਈ ਨਹੀਂ ਹੱਸਦਾ। ਔਰ ਇਹ ਨਹੀਂ ਮੈਂ ਕਹਿੰਦਾ ਵੀ ਜਿਵੇਂ ਵੈਣ ਪਾਉਂਦੇ ਨੇ ਉਹ ਤਾਂ ਉਹਦੇ 'ਚ ਵੀ, ਲੇਕਿਨ ਜੇ ਤੁਸੀਂ ਦੇਖੋ ਜੇ ਭਾਵੇਂ ਉਹਨੂੰ ਹੋਰ ਸ਼ੇਪਸ ਦੇ ਦਿੱਤੀਆਂ ਗਈਆਂ, ਜੇ ਭੰਗੜਾ ਹੈ ਤੇ ਉਹਦੇ 'ਚ ਵੀ ਜ਼ੋਰ ਹੈ, ਜੇ ਗਿੱਧਾ ਹੈ ਤੇ ਉਹਦੇ 'ਚ ਵੀ ਜ਼ੋਰ ਹੈ, ਕਿਉਂਕਿ ਇਹ ਜ਼ੋਰ ਦਾ ਕਲਚਰ ਵੀ ਹੈ, ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ ਕਲਚਰ ਵੀ ਹੈ। ਔਰ ਕੋਈ ਵੀ ਜਿਹੜਾ ਹੈ ਉਹ ਆਪਣੇ ਭਾਵਾਂ ਨੂੰ ਲੁਕਾਉਣ ਦੀ ਲਾਈਨ ਨਹੀਂ ਹੈ, ਐਕਸਪ੍ਰੈਸ਼ਨ ਹੈ। ਅਸੀਂ ਐਕਸਪ੍ਰੈਸ ਕਰਦੇ ਹਾਂ, ਜਿਹਨੂੰ ਪਿਆਰ ਕਰਦੇ ਹਾਂ ਉਹਨੂੰ ਅੰਤਾਂ ਦਾ ਪਿਆਰ ਕਰਦੇ ਹਾਂ। ਔਰ ਇਹੀ ਕਾਰਨ ਹੈ ਕਿ ਉਹੀ ਵਿਛੜਨ ਵੇਲੇ ਜਾਂ ਦੂਜੇ ਜਿਵੇਂ ਅਥਰੂਆਂ ਦਾ ਚਾਰ ਚਫੇਰੇ ਪ੍ਰਵਾਹ ਵਗਦਾ ਹੈ, ਇਹ ਵੀ ਕਿ ਉਹੀ ਕੌਮ ਜਿਹੜੀ ਖੜੀ ਹੈ ਲੱਠ ਬਣ ਕੇ ਦੁਸ਼ਮਣ ਦੇ ਸਾਹਮਣੇ, ਪਰ ਜਦੋਂ ਆਪਣਿਆਂ ਤੋਂ ਵਿਛੜਦੇ ਨੇ ਜਾਂ ਜਿਨ੍ਹਾਂ ਨੂੰ ਉਹਨਾਂ ਨੇ ਮਹਿਫੂਜ਼ ਕੀਤਾ ਆਪਣੀ ਪ੍ਰੋਟੈਕਸ਼ਨ ਥੱਲੇ, ਤੇ ਉਹ ਅੱਖਾਂ 'ਚੋਂ ਹੰਝੂ ਘੇਰ ਰਹੇ ਨੇ। ਹੁਣ ਇਸ ਸਭ ਦੇ ਚੱਲਦਿਆਂ ਅਨਫੋਰਚੂਨੇਟਲੀ ਵਾਪਸ ਪਹੁੰਚਦਿਆਂ ਤੱਕ ਚਲੋ ਇੱਕ ਪਾਸਾ ਤਾਂ ਸੀ ਕਿ ਜੀ ਇੱਕ ਕਿਸਾਨ ਜਥੇਬੰਦੀ ਆਲਰੇਡੀ ਉੱਗ ਰਾਹਾਂ, ਜਿਸ ਨੂੰ ਕਈਆਂ ਨੇ ਉੱਲੂ ਰਾਹ ਤੇ ਕਈ ਕੁਛ ਕਿਹਾ ਵੀ ਉਹਦਾ ਤੇ ਚਲੋ ਰਾਹ ਭਾਵੇਂ ਉੱਲੂ ਵਾਲਾ ਹੈ ਜਾਂ ਕੋਈ ਵੀ ਹੈ, ਉਹਦਾ ਆਪਣਾ ਰਾਹ ਹੈ, ਉਹ ਰਾਈਟ ਔਰ ਰੋਂਗ, ਉਹਦੇ ਤੇ ਜੇ ਗੱਲ ਨਾ ਵੀ ਕਰੀਏ। ਦੂਸਰੀਆਂ ਜਿਹੜੀਆਂ 32 ਜਥੇਬੰਦੀਆਂ ਜਿਹਨਾਂ 'ਚ ਬਹੁਤੀਆਂ ਸਿੰਘੂ ਬਾਰਡਰ ਤੇ ਸੀ, ਉਹਨਾਂ ਦੇ ਵਿੱਚ ਹੁਣ ਇਹ ਹੁੰਦਾ ਹੈ ਕਿ ਵੀ ਜਦੋਂ ਕੋਈ ਇਹ ਕਹਿੰਦਾ ਹੈ ਕਿ ਜੇ ਪਰਖਣਾ ਤੇ ਜਰਾ ਫੁੱਲੀਆਂ ਸੁੱਟੋ, ਫਿਰ ਦੇਖੋ ਕਿਹੜਾ ਦੇਖ ਕੇ ਕਹਿੰਦਾ ਹੈ ਕਿ ਵੀ ਨਹੀਂ ਹੈ। ਔਰ ਇਹ ਗੱਲ ਕੋਈ ਨਵੀਂ ਨਹੀਂ ਹੈ। ਇਹਦੇ ਬਾਰੇ ਭਰਤਰੀ ਹਰੀ ਬਾਰੇ ਕਿਹਾ ਜਾਂਦਾ ਹੈ ਕਿ ਵੀ ਉਹਨੇ ਇੱਕ ਸਟੇਜ ਤੋਂ ਬੜਾ ਜ਼ਬਰਦਸਤ ਰਾਜਾ ਸੀ, ਭਰਤਰੀ ਹਰੀ ਉਹਨੂੰ ਕਿਹਾ ਜਾਂਦਾ ਹੈ। ਭਰਤਰੀ ਹਰੀ ਦੀ ਵਾਰ ਅਜੇ ਵੀ ਗਾਈ ਜਾਂਦੀ ਹੈ ਤੇ ਉਹਦੇ ਮਨ 'ਚ ਵਿਰਾਗ ਹੋਇਆ। ਉਹ ਇੱਕ ਲੰਬੀ ਕਹਾਣੀ ਹੈ। ਉਹ ਸਭ ਕੁਝ ਛੱਡ ਛੜਾ ਕੇ ਲੱਤ ਮਾਰ ਕੇ ਮਹਿਲਾਂ ਨੂੰ ਆਪਣੇ ਭਰਾ ਨੂੰ ਦੇ ਕੇ ਗੱਦੀ ਗੁੱਦੀ ਤੁਰ ਪਿਆ ਕਿ ਮੈਂ ਜੰਗਲ ਚੱਲਿਆ। ਹੁਣ ਉਹ ਤੁਰਿਆ ਜਾਂਦਾ ਹੈ ਤੇ ਉਸ ਨੂੰ ਰਾਹ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਵੀ ਕੋਈ ਚੀਜ਼ ਚਮਕਦੀ ਹੈ ਜਿਵੇਂ ਲਾਲ ਹੋਏ, ਤੇ ਉਹਦਾ ਇੱਕਦਮ ਉਹ ਜਿਹੜਾ ਹੈ ਉਹ ਉਹਨੂੰ ਕਰਦਾ ਤੇ ਉਹਦੇ ਹੱਥ ਲਿਬੜ ਜਾਂਦੇ ਨੇ, ਕਿਉਂਕਿ ਉਹ ਥੁੱਕ ਹੈ, ਕਿਸੇ ਨੇ ਪਾਨ ਖਾ ਕੇ ਥੁੱਕ ਸੁੱਟੀ ਹੋਈ ਹੈ ਤੇ ਉਹਨੂੰ ਲੱਗਦਾ ਕਿ ਕੋਈ ਹੀਰਾ ਡਿੱਗਿਆ ਹੋਇਆ, ਤੇ ਉਹ ਮੱਥੇ ਤੇ ਹੱਥ ਮਾਰਦਾ ਕਿ ਵੀ ਸਭ ਕੁਝ ਛੱਡ ਕੇ ਵੀ ਇਹ ਨਹੀਂ ਗਿਆ, ਇਹ ਹਿਰਖ, ਇਹ ਗਰੀਡ। ਹੁਣ ਉਹੀ ਅਸੀਂ ਦੇਖਦੇ ਹਾਂ ਵੀ ਵਾਪਸ ਪਹੁੰਚਦਿਆਂ ਤੱਕ ਇਹ ਉਹਨਾਂ ਨੂੰ ਲੱਗਾ ਵੀ ਇਹ ਸਾਡਾ ਇੰਨਾ ਜਿਹੜਾ ਸਾਨੂੰ ਸਪੋਰਟ ਮਿਲੀ, ਸਵਾਗਤ ਹੋਇਆ, ਹੁਣ ਅਸੀਂ ਜੇ ਪੋਲੀਟੀਕਲ ਪਾਰਟੀ ਬਣਾ ਲਈਏ, ਜੇ ਪੋਲਿਟਿਕਸ 'ਚ ਆ ਜਾਈਏ, ਫਿਰ ਇਕੱਲੇ 'ਚ ਕੌਣ ਵੱਡਾ ਹੋਏ ਕੌਣ ਛੋਟਾ। ਸੋ 2 ਲੀਡਰ ਉਹਨਾਂ ਦੇ ਡੱਲੇਵਾਲ ਔਰ ਰਾਜੇਵਾਲ, ਇਹ ਆਪਸ 'ਚ ਹੀ ਉਹ ਕਹਿੰਦਾ ਤੂੰ RSS ਦਾ, ਉਹ ਕਹਿੰਦਾ ਤੂੰ ਤਾਂ ਉਹ ਫਲਾਣੇ ਦਾ ਫਾਊਂਡਿੰਗ ਮੈਂਬਰ ਹੈ। ਸੋ ਇਹਨਾਂ ਦਾ ਵੀ ਆਪਣਾ ਸ਼ੁਰੂ ਹੋ ਗਿਆ। ਪਰ ਦੂਸਰੇ ਪਾਸੇ ਜਿਹਨੂੰ ਹਮੇਸ਼ਾ ਹੀ ਬਦ ਅਖਲਾਕ, ਬਦ ਕਲਾਮ, ਬਦ ਕਿਰਦਾਰ ਤੇ ਬਦ ਸ਼ਕਲ ਵੀ, ਬਦ ਸ਼ਕਲ ਇਹ ਨਹੀਂ ਕਿ ਵੀ ਜਿਹੜੀ ਕੁਦਰਤ ਨੇ ਸ਼ਕਲ, ਜਿਹੜਾ ਬੰਦਾ ਅੰਦਰੋਂ ਬਦ ਅਖਲਾਕ ਔਰ ਬੇਜ਼ਮੀਰਾ ਹੁੰਦਾ, ਉਹਦੀ ਸ਼ਕਲ ਦੇ ਉੱਤੇ ਵੀ ਫਿੱਟੇ ਮੂੰਹ ਆ ਜਾਂਦਾ ਹੈ। ਕੈਪਟਨ ਅਮਰਿੰਦਰ ਉਹ ਬਿਲਕੁਲ ਉਹੀ ਖੇਡ, ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਉਹ ਤਾਂ ਜਿੱਦਣ ਉਹਨੇ BJP ਦਾ ਰਾਹ ਫੜਿਆ ਸੀ ਛੱਡ ਕੇ, ਹਾਲਾਂ ਅਜੇ ਤੱਕ ਉਹਨੂੰ ਪਾਰਟੀ 'ਚੋਂ ਕੱਢਿਆ ਨਹੀਂ ਗਿਆ। ਕਾਂਗਰਸ 'ਚ ਇੰਨੀ ਹਿੰਮਤ ਵੀ ਨਹੀਂ ਹੈ, ਜਾਂ ਉਹਨਾਂ ਨੂੰ ਪਤਾ ਨਹੀਂ ਕੀ ਲੱਗਦਾ ਹੈ, ਜਾਂ ਉਹਨਾਂ ਦੇ ਕੀ ਭੇਦ ਇਹਦੇ ਕੋਲ ਨੇ, ਜਾਂ ਇਹਦੇ ਭੇਦ ਅਮਿਤ ਸ਼ਾਹ ਕੋਲ ਨੇ, ਇਹਦੀ ਘਰ ਵਾਲੀ, ਇਹਦੇ ਮੁੰਡੇ ਦੇ ਸਵਿਸ ਬੈਂਕ ਅਕਾਊਂਟ ਨੰਬਰ ਨੇ ਉਹਨਾਂ ਕੋਲ, ਤੇ ਇਹਨੇ ਪਤਾ ਨਹੀਂ ਕੀ ਉਹਨਾਂ ਦਾ ਰੱਖਿਆ ਹੋਇਆ ਵੀ ਇਹਨੂੰ ਕੱਢਦੇ ਵੀ ਨਹੀਂ ਹੈ। ਉਹ ਦੌੜ ਕੇ ਜਾ ਕੇ ਉੱਥੇ ਦਿੱਲੀ ਪਹੁੰਚ ਗਿਆ ਔਰ ਹੈਡਲਾਈਨ ਹੈ ਪੰਜਾਬ ਅਸੈਂਬਲੀ ਪੋਲਸ, ਕੈਪਟਨ ਅਮਰਿੰਦਰ ਸਿੰਘ ਅਨਾਉਂਸਿਸ ਅਲਾਇੰਸ ਵਿਦ BJP ਔਰ ਫਾਰਮਲੀ ਅਨਾਉਂਸਡ ਏ ਸੀਟ ਐਡਜਸਟਮੈਂਟ ਵਿਦ BJP, ਹੀ ਸੇਜ਼ ਇਨ ਏ ਟਵੀਟ। ਔਰ ਉਹ ਜਾ ਕੇ ਦਿੱਲੀ 'ਚ ਉਹਨਾਂ ਦਾ ਗਜਿੰਦਰ ਸਿੰਘ ਸਖਾਵਤ ਮਿਨਿਸਟਰ ਹੈ, ਉਹਨੂੰ ਮਿਲਿਆ। ਪਿਕਚਰ ਵੀ ਜੇ ਦਰਸ਼ਕ ਦੇਖ ਸਕਦੇ ਨੇ, ਉਹਦੇ ਨਾਲ ਬੈਠਾ ਹੋਇਆ ਔਰ ਉਹ ਕਹਿੰਦਾ ਜੀ ਕਿ ਵੀ ਹੋ ਗਿਆ। ਔਰ ਉਹ ਵੀ ਕਿਹਾ ਜੀ ਅਮਰਿੰਦਰ ਸਾਹਿਬ ਆਏ
ਉਹ ਬਹੁਤ ਦੇਸ਼ ਭਗਤੀ ਨਾਲ ਜਿਹੜੇ ਨੇ ਉਹ ਭਰੇ ਹੋਏ ਨੇ। ਉਹਨਾਂ ਦੇ ਜਿਹੜੇ ਡਿਸਕਸ਼ਨਸ ਵਿਦ ਹਿਮ reflected his long political experience. He has the interest of the people of Punjab in his heart. We had a pleasant exchange in this regard. Or I have a special regard for Captain. BJP's top leadership has already indicated that we will fight the elections together. So, ਇਹ BJP ਦਾ ਪਿਆਦਾ ਉਸੇ ਤਰ੍ਹਾਂ ਖੁੱਲ ਕੇ ਸਾਹਮਣੇ ਆ ਗਿਆ ਔਰ ਇਹ ਜਿਹੜਾ SKM ਸੰਯੁਕਤ ਕਿਸਾਨ ਮੋਰਚਾ ਉਹਦਾ ਖਿਲਾਰ ਹੈ। ਦੂਸਰੇ ਪਾਸੇ ਲਾਲਾ ਕੇਜਰੀਵਾਲ ਦਿੱਲੀ ਦਾ ਸ਼ਤੂੰਗੜਾ ਜਿਹੜਾ ਪੰਜਾਬ ਦੇ ਵਿੱਚ ਸਭ ਨੂੰ ਤਿਰੰਗੇ 'ਚ ਲਪੇਟ ਕੇ ਇੱਕ ਤੋਂ ਬਾਅਦ ਇੱਕ ਯਾਤਰਾਵਾਂ ਕਰ ਰਿਹਾ। ਨਾਲ ਉਹੀ ਪੱਗਾਂ ਵਾਲੇ ਬੇਜ਼ਮੀਰੇ ਕੁਛ ਤਾਂ ਸਿਟਿੰਗ MLA ਨੇ ਔਰ ਦੂਜੇ ਵੀ ਵਿੱਚ ਹੀ ਭਗਵੰਤ ਮਾਨ ਜਿਹਨੂੰ ਅਜੇ ਤੱਕ ਕਿਹਾ ਕਿ ਵੀ ਸ਼ਾਇਦ ਉਹ ਐਲਾਨ ਦੇ ਕਿ ਤੂੰ ਚੀਫ ਮਿਨਿਸਟਰ ਹੋਏਗਾ, ਪਰ ਜਿਵੇਂ ਉਹ ਕਹਿੰਦਾ ਨਾ ਸਾਰਾ ਪਿੰਡ ਮਰ ਜਾਏ ਤੈਨੂੰ ਕਿਸੇ ਨੇ ਨੰਬਰਦਾਰ ਨਹੀਂ ਬਣਾਉਣਾ। ਇੱਕ ਗਰੀਬ ਦਾ ਪੁੱਤਰ ਮਾਂ ਨੂੰ ਪੁੱਛ ਰਿਹਾ ਸੀ ਇਹ ਨੰਬਰਦਾਰ ਮਰ ਜਾਏ ਕੌਣ ਬਣੇਗਾ, ਉਹ ਮਰ ਜਾਏ ਇਹ ਉਹ ਵੀ ਉਹਨੇ 10 ਨਾਂ ਸੁਣਾਉਣੇ ਕਿ ਸਾਰਾ ਵੀ ਪਿੰਡ ਵੀ ਮਰ ਜਾਏ ਨਾ ਤੂੰ ਨਹੀਂ ਬਣ ਸਕਦਾ। ਔਰ ਕੇਜਰੀਵਾਲ ਤਾਂ ਐ ਜਿਹੜਾ ਉਹ ਕਰ ਰਿਹਾ ਪੰਜਾਬ ਦੇ ਵਿੱਚ। ਕੇਜਰੀਵਾਲ ਪ੍ਰੋਮਿਸਿਸ ਇੰਡੀਆਜ਼ ਬਿਗੇਸਟ ਸਪੋਰਟਸ ਯੂਨੀਵਰਸਿਟੀ ਇਨ ਜਲੰਧਰ, ਇੰਟਰਨੈਸ਼ਨਲ 에ਅਰਪੋਰਟ ਫॉर ਦੁਆਬਾ NRIs ਕਿ ਜੀ ਜਲੰਧਰ ਉਹ ਤਿਰੰਗਾ ਯਾਤਰਾ ਕਰਾ ਰਿਹਾ। ਉਹ ਕਹਿੰਦਾ ਜੀ ਅਸੀਂ ਸਭ ਤੋਂ ਦੁਨੀਆ ਦੀ ਵੱਡੀ ਜਿਹੜੀ ਸਪੋਰਟਸ ਯੂਨੀਵਰਸਿਟੀ ਹੈ ਉਹ ਅਸੀਂ ਜਲੰਧਰ 'ਚ ਬਣਾਵਾਂਗੇ ਔਰ ਦੁਆਬੇ ਦੇ NRIs ਲਈ ਜਿਹੜਾ ਹੈ ਉਹ ਇੰਟਰਨੈਸ਼ਨਲ 에ਅਰਪੋਰਟ ਬਣਾਵਾਂਗੇ। ਪਹਿਲਾਂ ਤੁਸੀਂ ਅੰਮ੍ਰਿਤਸਰ ਦਾ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਉਹਨੂੰ ਇੰਟਰਨੈਸ਼ਨਲ ਤਾਂ ਬਣਾ ਲਓ। ਜੋ ਉੱਥੇ ਹਾਲ ਹੈ, ਜੋ ਉੱਥੇ ਖੱਜਲ ਖੁਆਰੀ ਹੈ, ਉਹਦੇ ਕੋਲੋਂ ਲੋਕ ਦਿੱਲੀ ਇਸੇ ਸਮਝਦੇ ਨੇ ਕਿ ਉੱਥੋਂ ਉਤਰ ਕੇ ਟੈਕਸੀ ਲੈ ਕੇ ਆਣਾ ਬਿਹਤਰ ਹੈ ਬਜਾਏ ਕਿ ਉੱਥੇ ਖੱਜਲ ਖੁਆਰੀ ਹੋਏ। ਚੰਡੀਗੜ੍ਹ 에ਅਰਪੋਰਟ ਜਿਹੜਾ ਉਸ ਦੇ ਵਿੱਚ ਈਵਨ ਉਹਦਾ ਨਾਂ ਭਗਤ ਸਿੰਘ ਤੇ ਨਹੀਂ ਰੱਖਿਆ ਜਾ ਸਕਿਆ ਹੈ ਨਾ। ਹਲਵਾਰਾ 에ਅਰਪੋਰਟ ਹੈ ਉਹਨੂੰ ਵੀ ਬਣਾਉਣ ਦੀ ਲਾਈਨ ਤੁਰਦੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਿਸ ਸੂਬੇ ਦੇ ਵਿੱਚ ਹਾਲ ਇਹ ਹੈ ਕਿ ਇਕਨੋਮਿਕਲੀ ਉਹ 18ਵੇਂ 19ਵੇਂ ਨੰਬਰ ਦੇ ਉੱਤੇ ਉਹਦੀ ਬਦਤਰ ਹਾਲਤ ਹੈ। ਇੰਡਸਟਰੀ ਉਹਦੇ ਕੋਲ ਕੋਈ ਨਹੀਂ ਹੈ, ਐਜੂਕੇਸ਼ਨ ਸਿਸਟਮ ਸਾਰਾ ਕਲੈਪਸ ਹੈ, ਹੈਲਥ ਸਿਸਟਮ ਦਾ ਔਰ ਉੱਥੇ ਟੀਚਰਸ ਦੂਜੇ ਤੀਜੇ ਦਾ ਕੋਈ ਦਿਨ ਐਸਾ ਨਹੀਂ ਹੈ। ਔਰ ਜਿੰਨੇ ਮਿਨਿਸਟਰ ਇਹਦੀ ਚੰਨੀ ਦੀ ਹਕੂਮਤ ਨੇ ਉਹਨਾਂ ਦੇ ਘਰਾਂ ਦੇ ਬਾਹਰ ਟੈਂਟ ਲਾ ਕੇ ਬੈਠੇ ਨੇ, ਅਨਇੰਪਲੋਇਡ ਵੀ, ਟੀਚਰ ਵੀ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਜਿਹੜਾ ਉਹ ਲਾਗੂ ਕਰਾਉਣ ਦੇ ਲਈ ਈਵਨ ਯੂਨੀਵਰਸਿਟੀ ਪ੍ਰੋਫੈਸਰ ਵੀ। ਪੈਸਾ ਕਿਹਦੇ ਕੋਲ ਕਿੱਥੇ ਹੈ? ਇੱਕ ਪਾਸੇ ਚੰਨੀ ਜਿਹੜਾ ਹੈ ਉਹ ਚੰਨ ਤੇ ਪਹੁੰਚਾ ਰਿਹਾ ਹਰ ਇੱਕ ਨੂੰ ਕਿ ਵੀ ਇੱਕ ਵਾਰੀ ਮੈਨੂੰ ਬਣਾ ਦਿਓ, ਤੁਹਾਨੂੰ ਸਭ ਨੂੰ ਚੰਨ ਦੀ ਸੈਰ ਕਰਾਵਾਂਗਾ। ਉਹ ਲੱਗਾ ਵੰਡਣ ਸਾਰਿਆਂ ਨੂੰ। ਪ੍ਰਭੂ ਯੀਸ਼ੂ ਦੀ ਵੀ ਉਹ ਈਸਾਈਅਤ ਨੂੰ ਵੀ ਪ੍ਰਮੋਟ ਕਰ ਰਿਹਾ। ਉਹਨੇ ਇਹ ਵੀ ਐਲਾਨ ਕਰਤਾ ਹੈ ਕਿ ਜੀ ਰਮਾਇਣ ਮਹਾਭਾਰਤ ਦੀ ਰਿਸਰਚ ਲਈ ਪਟਿਆਲੇ 'ਚ ਯੂਨੀਵਰਸਿਟੀ ਬਣੇਗੀ। ਰਾਮਚੰਦਰ ਕਬੱਡੀ ਖੇਡਦਾ ਰਿਹਾ ਪਟਿਆਲੇ 'ਚ ਆ ਕੇ ਵੀ ਆਲਰੇਡੀ ਸਾਰਾ ਹਿੰਦੂਤਵਾ ਰਾਮ ਤੇ ਕ੍ਰਿਸ਼ਨ ਨੂੰ ਲੱਗਾ ਹੋਇਆ। ਪਰ ਮਤਲਬ ਇਹ ਹੈ ਕਿ ਪੰਜਾਬ ਨੂੰ ਇਹਨਾਂ ਨੇ ਕਾਲੋਨੀ ਇਸ ਕਿਸਮ ਦੀ ਬਣਾ ਦਿੱਤਾ ਹੈ ਜਿਹਦੇ 'ਚ ਹੋਰ ਸਭ ਦੇ ਲਈ ਥਾਂ ਹੈ। ਔਰ ਇਹ ਨਹੀਂ ਹੈ ਵੀ ਇਕੱਲਾ ਇੱਕ ਲੈਵਲ ਤੇ। ਅਸੀਂ ਦੇਖਦੇ ਹਾਂ ਬਣਦੇ ਆ ਚੰਨੀ ਨੇ ਸੋਹਤੇ ਨੂੰ DGP ਬਣਾਇਆ। ਹੁਣ ਸੋਹਤਾ ਉਹ ਸੀ ਜਿਹੜਾ ਜ਼ਿੰਮੇਵਾਰ ਸੀ ਉਹ ਸਾਰੀ ਪਹਿਲੀ ਇਨਵੈਸਟੀਗੇਸ਼ਨ ਵੇਲੇ ਔਰ ਹੱਥ ਰਲੇ ਹੋਏ ਸੀ ਸੌਦਾ ਸਾਧ ਨਾਲ ਵੀ ਔਰ ਸੁਮੇਧ ਸੈਣੀ ਨਾਲ ਵੀ। ਰੌਲਾ ਗੋਲਾ ਪਿਆ, ਸਿੱਧੂ ਨੇ ਰੌਲਾ ਪਾਇਆ। ਹੁਣ ਜਿਹਨੂੰ ਅੱਜ ਉਹਨਾਂ ਨੇ ਬਣਾਇਆ ਸਿਧਾਰਥ ਚਟੋਪਾਧਿਆਏ, ਜੇ ਪੰਜਾਬ ਦੇ ਪਹਿਲੇ 5 ਪੁਲਿਸ ਆਫੀਸਰਸ ਜਿਹੜੇ ਜਿਨ੍ਹਾਂ ਨੇ ਪੰਜਾਬ ਕਾਡਰ 'ਚ ਪੰਜਾਬ 'ਚ ਰਹਿੰਦੇ ਆ 90ਵਿਆਂ ਦੇ ਦੌਰ 'ਚ ਸਿੱਖ ਨੌਜਵਾਨ ਮਾਰੇ ਨੇ ਤੇ ਉਹਦੇ 'ਚ ਸੁਮੇਧ ਸੈਣੀ, ਸੁਰੇਸ਼ ਅਰੋੜਾ, ਇਜ਼ਹਾਰ ਆਲਮ ਉਸ ਲਿਸਟ ਦੇ ਵਿੱਚ ਇਹ ਜਿਹੜਾ ਸਿਧਾਰਥ ਚਟੋਪਾਧਿਆਏ ਵੀ ਹੈ। ਹੁਣ ਉਹਨੂੰ DGP ਲਾ ਦਿੱਤਾ ਅੱਜ। ਔਰ ਇੱਕ ਪਾਸੇ ਚੱਲ ਰਿਹਾ ਜੀ ਸੌਦਾ ਸਾਧ ਤੋਂ ਪੁੱਛਗਿੱਛ ਕੀਤੀ। ਸੋ ਮਤਲਬ ਇਸ ਹੱਦ ਤੱਕ ਜਾ ਕੇ ਮੈਂ ਬਹੁਤ ਵਾਰੀ ਕਿਉਂਕਿ ਡਿਸਕਸ ਕਰਨਾ ਹੁੰਦਾ ਹੈ ਪੰਜਾਬ ਦੀ ਗੱਲ ਨਾ ਕਰੋ ਸਾਡੇ ਵਿਊਅਰਸ, ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਵਕਤ ਦਾ ਜ਼ਿਆ ਕਰ ਰਹੇ ਹਾਂ ਕਿਉਂਕਿ ਇਹ ਬੇਜ਼ਮੀਰੇ, ਬੇਗੈਰਤ, ਬੇਅਣਖੇ ਵਿਕੇ ਹੋਏ ਕੋਈ ਬਾਂਦਰ ਹੈ, ਕੋਈ ਰਿਛ ਹੈ, ਕੋਈ ਸੱਪ ਹੈ ਜਿਹਨੇ ਡੰਗ ਮਾਰਨਾ ਹੀ ਮਾਰਨਾ, ਉਹਨੂੰ ਤੁਸੀਂ ਜੋ ਮਰਜ਼ੀ ਕਰੀ ਜਾਓ। ਇਹਨਾਂ ਦੇ ਉੱਤੇ ਅਸੀਂ ਕਾਹਦੀ ਚਰਚਾ ਕਰੀਏ? ਪਰ ਇਹ ਆਪਣੇ ਆਪ 'ਚ ਦੱਸਦਾ ਹੈ ਕਿ 70-75 ਸਾਲਾਂ ਦੇ ਵਿੱਚ ਗੁਲਾਮੀ ਕਿਸ ਕਦਰ ਸਾਡੇ ਰਗੋ ਰੇਸ਼ੇ 'ਚ ਪੰਜਾਬ ਦੀ ਬਾਡੀ ਪੋਲੀਟਿਕ ਦੇ ਵਿੱਚ ਵੜ ਚੁੱਕੀ ਹੈ ਕਿ ਕਿਵੇਂ ਇਹ ਸਾਰੇ ਜਿਹੜੇ ਨੇ ਉਹ ਹਿੰਦੂਤਵੀ ਸਰਕਸ ਦੇ ਵਿੱਚ ਘਟੀਆ ਤੋਂ ਘਟੀਆ ਨਾਚ ਕਰਨ ਦੇ ਲਈ ਤਿਆਰ ਨੇ। ਇੱਕ ਪਾਸੇ ਉਹ ਲੱਗੇ ਹੋਏ ਨੇ, ਦੂਸਰੇ ਪਾਸੇ ਜਿਹੜੇ
ਫੇਸਬੁੱਕ ਔਰ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਆਪਣੇ ਭਰਾ ਜਿਨ੍ਹਾਂ ਨੂੰ ਅਸੀਂ ਬਾਹਰਲੇ ਸਮਝਦੇ ਸਨ, ਉਹ ਹਰਨਾਜ ਸੰਧੂ ਦੇ ਉੱਤੇ ਹੀ ਲੱਗੇ ਹੋਏ ਨੇ ਕਿ ਭਾਈ ਉਹਨੇ ਕੀ ਕਰਤਾ ਤੇ ਕੀ ਨਹੀਂ ਹੋ ਗਿਆ। ਇੱਕ ਵਾਰੀ ਡਿਸਕਸ ਤੁਸੀਂ ਉਹੀ ਕੰਮ ਜੋ ਦੁਸ਼ਮਣ ਕਰ ਰਿਹਾ ਹੈ, ਬਜਾਏ ਕਿ ਤੁਸੀਂ ਰੀਅਲ ਇਸ਼ੂਜ਼ ਦੇ ਉੱਤੇ ਫੋਕਸ ਕਰੋ। ਇਹ ਸਾਰੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਔਰ ਅਲਟੀਮੇਟਲੀ ਜਵਾਬ ਆਜ਼ਾਦੀ ਨਾਲ ਜੁੜਿਆ ਹੋਇਆ ਹੈ। ਸਾਡਾ ਐਫਰਟ ਕੌਮੀ ਤੌਰ ਤੇ ਤਾਂ ਇਹ ਹੋਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਜੋ ਕੀ ਯਤਨ ਕੀਤਾ ਜਾਏ, ਕਿਵੇਂ ਸਟ੍ਰੈਟੇਜਾਈਜ਼ ਕੀਤਾ ਜਾਏ, ਕੀ ਵਿਉਂਤਬੰਦੀ ਹੋਏ ਕਿ ਜਿਹੜੇ ਦੁਸ਼ਮਣ ਨੇ ਉਹ ਵੀ ਸੱਜਣ ਬਣ ਜਾਣ। ਪਰ ਅਸੀਂ ਤਾਂ ਹੋਰ ਪਾਸੇ ਹੀ ਐਵੇਂ ਵਾਹਣਾਂ ਦੇ ਵਿੱਚ ਭੱਜ ਕੇ ਜਿਹੜਾ ਹੈ ਖੱਜਲ ਖੁਆਰ ਵੀ ਹੋ ਰਹੇ ਹੈ ਔਰ ਆਪਣਾ ਅੰਤ ਵੀ ਕਰ ਰਹੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।